ਅੱਗ ਲੱਗੇ ਆ ਕੇ ਨਹੀਂ ਦੁਆ ਜਿੱਥਾ ਆ ਗਿਆ ਉਹਨਾਂ ਫੜ ਕੇ ਲੈ ਜਾਣਾ ਛਾਲਾਂ ਮਾਰ ਦਿੱਤੀਆਂ ਉੱਥੇ ਇਹ ਸਿੱਖਾ ਹੱਥ ਨਾਲ ਡੁੱਬ ਕੇ ਮਰ ਜਾਓ। ਤੇ ਤੁਹਾਨੂੰ ਹੋਸ਼ ਹੀ ਉਦੋਂ? ਆਹੋ। ਤੇ ਤੁਹਾਨੂੰ ਨਾਂ ਯਾਦ ਨੇ ਮਾਮੇ ਦੀਆਂ ਕੁੜੀਆਂ ਦੇ ਕਿ ਨਹੀਂ? ਮੇਰੇ ਮਾਮੇ ਦੀਆਂ ਜਿਹੜੀਆਂ ਵਿਚਾਰੀਆਂ ਮਰ ਗਈਆਂ ਸਨ? ਇਹ ਨੀਫਾ ਜੀਆ ਰਜਿਆ ਨੀਫਾ ਤੇ ਮੇਰੀ ਮਾਮੀ ਦਾ ਨਾਂ ਸੀ ਬਸ਼ੀਰਾ। अस्सलाम वालेकुम नाज़रीन, ਅੱਜ ਸਾਡੇ ਨਾਲ ਇੱਕ ਐਸੀ ਮਾਂ ਜੀ ਮੌਜੂਦ ਨੇ, ਨਾਨੀ ਅੰਮਾ ਸੁਰਈਆ ਬੇਗਮ। ਇਹਨਾਂ ਦੀ ਉਮਰ ਬਹੁਤ ਜ਼ਿਆਦਾ ਹੈ, 100 ਤੋਂ ਜ਼ਿਆਦਾ ਇਹਨਾਂ ਦੀ ਉਮਰ ਹੈ, ਔਰ ਇਹਨਾਂ ਦੀ ਯਾਦਦਾਸ਼ਤ ਅੱਜ ਵੀ ਜਿਹੜੀ ਹੈ ਨਾ ਬਹੁਤ ਅੱਛੀ ਹੈ। ਅੱਜ ਇਹਨਾਂ ਨਾਲ ਅਸੀਂ ਗੁਫ਼ਤਗੂ ਕਰਾਂਗੇ ਕਿਉਂਕਿ ਇਹ ਰਹਿੰਦੇ ਨੇ ਬਾਰਡਰ ਦੇ ਆਖਰੀ ਪਿੰਡ ਤੇ। ਆਖਰੀ ਪਿੰਡ ਇਹਨਾਂ ਦਾ ਹੈਗਾ ਪਾਕਿਸਤਾਨ ਦੀ ਹਦੂਦ ਦੇ ਵਿੱਚ, ਤੇ ਇਹਨਾਂ ਨਾਲ ਗੱਲ ਕਰਾਂਗੇ। ਅੱਜ ਇਹਨਾਂ ਦੀਆਂ ਯਾਦਾਂ ਸ਼ੇਅਰ ਕਰਾਂਗੇ ਪੁਰਾਣੀਆਂ, ਔਰ ਇਹਨਾਂ ਨੂੰ ਸਵਾਲ ਕਰਨੇ ਆ ਕਿ ਉਹ ਕਿਹੜੇ ਵਕਤ ਸੀ ਜਦੋਂ ਤੁਸੀਂ ਇੰਡੀਆ ਚੋਂ ਆਏ ਤੇ ਇੱਥੇ ਆ ਕੇ ਕੀ ਮਸਾਇਲ ਰਹੇ। ਮਾਂ ਪਿਓ ਜੰਮਿਆ ਸੀ ਦਸਾਂ ਚ, ਅਸੀਂ ਇੱਧਰ ਆ ਗਏ, ਅਸੀਂ ਇੱਧਰ ਆ ਕੇ ਜੰਮਿਆ। ਅੱਛਾ, ਮਾਂ ਪਿਓ ਸਰ। ਤੇ ਤੁਸੀਂ ਪਾਕਿਸਤਾਨ ਦੇ ਚ? ਆਹ ਤਾਂ ਨਾਨਕੇ ਇਹਦੇ ਨਾਨਕੇ ਸਨ, ਜ਼ਮੀਨਾਂ ਨਾਲ ਜੁੜੀ। ਇਹ ਨਾਨਕੇ ਜ਼ਮੀਨ ਤੇ ਆ ਗਏ ਤੇ ਉਹ ਇਹ ਜਿਹੜੇ ਆ ਗਏ ਸਨ ਉਹ ਉੱਥੇ ਸਨ ਚਾਚੇ ਉਹਨਾਂ ਦੇ, ਮੈਂ ਵੇਖੇ ਸਨ, ਜਾਣੇ ਸਨ। ਚਾਚਾ ਅਫਜ਼ਲ ਦਾ ਚਾਚਾ ਸੀ। ਨਹੀਂ ਉਹ ਦਰਿਆ ਦੇ ਜੋ ਪਿੰਡੋਂ ਨੱਠ ਕੇ ਅੱਗ ਲੱਗੇ ਆ ਕੇ ਨਹੀਂ ਦੁਆ ਜਿੱਥਾ ਆ ਗਿਆ ਉਹਨਾਂ ਫੜ ਕੇ ਲੈ ਜਾਣਾ ਛਾਲਾਂ ਮਾਰ ਦਿੱਤੀਆਂ ਉੱਥੇ ਇਹ ਸਿੱਖਾ ਹੱਥ ਨਾਲ ਡੁੱਬ ਕੇ ਮਰ ਜਾਓ। ਜੋ ਨਾ ਸੀ ਹੱਥ ਮਾਰ ਦਿੱਤੀਆਂ ਛਾਲਾਂ। ਤੇ ਤੁਹਾਡੀਆਂ ਕੀ ਲੱਗਦੀਆਂ ਸਨ? ਮੇਰੇ ਸਕੇ ਮਾਮੇ ਨੇ ਤੇ ਸਕਾ ਮਾਮਾ ਗੋਡੀ ਵੀ ਸਾਰੇ ਕਬਰ ਸਾਰੇ ਇੱਕ ਧੀ ਬਚੀ ਨਾਲ ਵਾਲਾ ਆ ਗਏ ਤੇ ਨਾਲ ਆ ਕੇ ਮਰ ਗਈ। ਅੱਛਾ, ਉਹ ਕਿੰਜ ਮਰੀ? ਉਹ ਕਿਸ ਤਰ੍ਹਾਂ ਮਰੀ? ਉਹ ਜਿਹੜੇ ਬਿਮਾਰ ਹੋ ਕੇ ਭੈਣ ਭਰਾ ਕੰਮ ਨਾਲ। ਅੱਛਾ, ਮੇਰੇ ਮਾਮੇ ਦਾ ਇੱਕ ਪੁੱਤਰ ਸੀ, ऐसे बजे ज्यादा थे, सौखा बड़ा सी ऐसे बजे पैसे से जहाँ भी अगर पुत्र होता जाए वहाँ लाख छाछ जा अगर क्या ज्यादा तो नहीं घंटे थी मेरा पुत्र फाड़ लिया ते आँख खोल के करने छोड़ देती पैसे दरिया छोड़ देता तू वहाँ पैसे जो भी सी छोड़ता पुत्र फाड़ लिया वो हमारे ऐसे होता ही दस के ये वो थोड़े लागे नहीं जाई ਭੰਗੀਆਂ ਨਹੀਂ ਭੰਗੀ ਆਹੋ ਹੈ ਭੰਗੇ ਇੱਕ ਪੁੱਤਰ ਪਿਓ ਵੀ ਕੋਈ ਦਾਦਾ ਵੀ ਕੋਈ ਅੱਗੇ ਅਫਜ਼ਲ ਵੀ ਕੋਈ ਅੱਗੇ ਅਫਜ਼ਲ ਦੇ ਦੋ ਇੱਕ ਡਾਕਟਰ ਇੱਕ ਵਕੀਲ ਦੋ ਪੁੱਤਰ। ਤੇ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਹੋਰ ਵੀ ਕੋਈ ਲੋਕੀ ਜੇ ਬੁੱਢੀਆਂ ਵਿਚਾਰੀਆਂ ਕੁੜੀਆਂ ਨੇ ਸੁਣਨ ਚ ਆਇਆ ਸੀ ਕਿ ਮਰੀਆਂ ਨੇ? ਕਿਆ ਜਿਹੜਾ ਫਿਰ ਕੰਪ ਬਣਾਇਆ ਸਨ ਉਹ ਜਾਣ ਡਾ ਪਏ। ਅੱਛਾ, ਕੰਪਾਂ ਚ ਸ਼ੇਰੇ ਇਧਰ ਬੁੜੀਆਂ ਇਧਰ ਜਾਣੀਆਂ ਕੁੜੀਆਂ ਉਧਰ ਉਹਨਾਂ ਕਰ ਦੇਣੀਆਂ ਇਸ ਤਰ੍ਹਾਂ। ਅੱਛਾ, ਤੇ ਤੁਹਾਨੂੰ ਹੋਸ਼ ਹੀ ਉਦੋਂ? ਆਹੋ, ਸ਼ਜਾਨ ਚ ਫੜਿਆ ਗਿਆ ਬਾਹਰ। ਉਹ ਤੁਹਾਨੂੰ ਨਾਂ ਯਾਦ ਨੇ ਮਾਮੇ ਦੀਆਂ ਕੁੜੀਆਂ ਦੇ ਕਿ ਨਹੀਂ? ਮੇਰੇ ਮਾਮੇ ਦੀਆਂ ਜਿਹੜੀਆਂ ਵਿਚਾਰੀਆਂ ਮਰ ਗਈਆਂ ਸਨ? ਇਹ ਨੀਫਾ ਜੀਆ ਰਜਿਆ ਨੀਫਾ ਤੇ ਮੇਰੀ ਮਾਮੀ ਦਾ ਨਾਂ ਸੀ ਬਸ਼ੀਰਾ ਹੈ। ਅੱਛਾ, ਉਹਦਾ ਨਾਂ ਸੀ। ਤੇ ਜਿਹੜੀ ਸੀ ਨਾ ਮਾਮੇ ਸੁਮਾਨ ਦਾ ਘਰੋਂ ਉਹ ਬੜੀ ਪੜ੍ਹਾਈ ਕਰਦੀ ਸੀ। ਉਹ ਇੱਕ ਪੁੱਤਰ ਹੋਇਆ ਉਹ ਭੰਗੀ ਚਲੇ ਗਏ। ਜ਼ਮੀਨ ਵੰਨੀ ਮੇਰੇ ਸਾਰੇ ਮਾਮਿਆਂ ਦੀ ਨਾ ਜਿੰਨੀ ਉਹ ਮਾਮੇ ਸੁਮਾਨ ਦੀ ਪੈਲੀ ਹੈ। ਅੱਛਾ, ਉਹ ਹੁਣ ਰਸ ਕੇ ਤੋਰ ਕੇ ਕੋਠੀ ਪਵਾਈ ਹੈ ਨਾ ਦਸ ਕੇ ਤੋਰ ਕੇ ਔਲਾਦ ਪੜਾ ਲਈਏ। ਅੱਛਾ, ਤੇ ਜਦੋਂ ਉਹ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਤੁਸੀਂ ਕਿੰਨੀ ਹੋਸ਼ ਹੈ ਸੀ ਤੁਹਾਨੂੰ ਨਾ? ਸਹੀ। ਆਹੋ। ਅੱਛਾ, ਸਹੀ ਹੈ। ਤੇ ਉਹ ਉਦੋਂ ਲੋਕੀ ਕਿੰਜ ਗਏ ਆਏ ਕਾਹਦੇ ਤੇ? ਗੱਡੀਆਂ ਛੱਡਿਆਂ ਤੇ ਕਿ ਪੈਦਲ ਹੀ ਜਦੋਂ ਹੋਈ ਵੰਡ ਹੋਈ ਸੀ? ਨਹੀਂ, ਚੱਕਰੀ ਚੜੀਆਂ ਨਾ ਤੁਰਦੇ ਗਏ ਸੋਸੇ ਰਾਤ ਨੂੰ ਸਾਰੀ ਰਾਤ ਤੁਰੀ ਜਾਏ ਚੱਕਰੀ ਚੱਲ ਗਏ ਉੱਥੇ ਗੋਲੀ ਚੱਲਣ ਦਾ ਵੀ ਫਿਰ ਕਨਾ ਚ ਗੋਲੀਆਂ ਦਿੱਤੀਆਂ ਜੀ ਸੁਣਿਆ ਨਾ ਜਾਏ ਉੱਥੇ ਚੱਕਰੀ ਤੁਰ ਗਏ। ਅੱਛਾ, ਤੇ ਇਹ ਤੁਹਾਡੇ ਜਿਹੜੇ ਵਾਲਦ ਸਾਹਿਬ ਸਨ ਉਹ ਕਿੱਥੋਂ ਸਨ? ਇੰਡੀਆ ਚੋਂ? ਇੰਡੀਆ ਦੇ ਹਨ ਨਾ ਤੁਹਾਡੇ ਜਿਹੜੇ ਵਾਲਦ ਸਨ ਮਿਰਜ਼ਾ ਮਹਿਮੂਦ ਬੇਗ? ਆਹੋ, ਇਹ
ਇਹ ਤਾਂ ਬਰੀਲੇ ਜੰਮੇ ਸਨ। ਅੱਛਾ ਬਰੀਲੇ ਇਹਨਾਂ ਚਾਚਾ ਹੈਗਾ ਸੀ ਜੀ, ਇਹ ਆ ਗਏ ਚਾਚਾ ਹੈਗਾ ਸੀ ਉੱਥੇ ਆ ਗਏ ਪੈਲੀ ਹੁਣ ਜੁੜੀ ਹੋ ਅੜਵੇਚੀ ਨੇ। ਅੱਛਾ ਤੇ ਇੱਥੇ ਜਦੋਂ ਆਏ ਸਨ ਤੇ ਫਿਰ ਇੱਥੇ ਕਿੱਥੇ ਆਏ? ਨਾਰੋਵਾਲ ਕੇ ਕਿੱਥੇ ਖਲਚੀਆਂ ਜਦੋਂ ਉੱਥੋਂ ਆਏ? ਨਾਰਵਾਲੀ। ਅੱਛਾ ਨਾਰਵਾਲੀ ਫਿਰ ਵਧਾਈ ਵਧਾਈ ਜ਼ਮੀਨ ਪਈ ਵਧਾਈ ਆ ਗਏ ਉਹ ਤਾਂ ਮੱਝਾਂ ਜੁੜੀਆਂ ਬੌਲ ਜੁੜੇ ਨਾ ਕੰਮ ਕਰਨ ਵਾਲੇ ਜੁੜੇ ਅਮਾ ਮਸਾਂਦੜਾ ਦਾ ਪਿਓ ਹੈ ਇਹ ਮਸਰਤ ਦਾ ਆਹੋ ਇਹ ਨਾ ਰੱਖ ਲਿਆ ਇਹਨੂੰ 2 ਮਾਣੀਆਂ ਦਾਣੇ ਰੋਟੀ ਕਪੜਾ ਦਿੰਦੇ ਰਹੇ। ਅੱਛਾ ਇਹ ਮਾਮਾ ਸਾਂ ਤੇ ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸਨ? ਡਾਕਟਰ ਸਨ। ਅੱਛਾ ਅੱਛਾ ਡੰਗਰ ਡਾਕਟਰ। ਠੀਕ ਹੈ ਠੀਕ ਹੈ। ਚਾਰ ਰਹੀਏ ਨਾ ਹਸਪਤਾਲ ਉਸ ਲੱਗਿਆ 18 ਸਾਲ। ਅੱਛਾ ਅੱਛਾ ਸਹੀ ਸਹੀ ਹੈ। 18 ਸਾਲ ਦਾ ਪਿਓ ਸਰਿਆ ਤੇ ਤੁਹਾਡੇ ਖਲਚੀ ਨਹੀਂ ਬੰਦੇ ਬਾਰਡਰ ਤੋਂ ਪਾਰ ਟੁੱਟ ਜਾਂਦੇ ਹੁੰਦੇ ਸਨ ਪਹਿਲਾਂ ਪੱਠੇ ਛੱਟੇ ਲੈਣ ਡੰਗਰ ਚਾਰਨ ਇੱਕ ਦੂਜੇ ਦੇ ਬਾਰਡਰਾਂ 'ਚ ਵੜ ਜਾਂਦੇ ਹੁੰਦੇ ਸਨ ਪਿੰਡਾਂ 'ਚ ਪਾਰ ਜਾਂਦੇ ਹਨ ਪਾਰ ਤੇ ਡੰਗਰ ਆ ਜਾਂਦਾ ਨਾ ਉਧਰ ਤੇ ਉਹ ਫਿਰ ਪਤਾ ਲੱਗਦਾ ਸੀ ਨਾ ਉਹਦੀ ਉਹਨਾਂ ਦੀ ਫੌਜ ਸੀ ਉਹਨਾਂ ਸਾਰੇ ਡੰਗਰ ਇਹਨੇ ਤੁਰ ਗਏ ਨੇ ਉਹਨਾਂ ਨੇ ਵੇਖਿਆ ਜਿਹੜਾ ਸਾਡੇ ਵੀ ਨੇ ਗਏ ਨੇ ਤੁਸੀਂ ਘਰ ਦੇ ਚਾਲ ਆ ਜਾਓ ਉਹਨਾਂ ਨੇ ਘਰ ਜਾਣਾ ਤੇ ਲੈ ਜਾਣੇ। ਯਾਨੀ ਕਿ ਉਹਨਾਂ ਨੂੰ ਆਖਣਾ ਕਿ ਸਾਡੇ ਡੰਗਰ ਟੁਰ ਗਏ ਨੇ ਉਹ ਛੱਡੋ ਤੇ ਉਹਨਾਂ ਆਖਣਾ ਤੁਹਾਡੇ ਹਾਲ ਸਾਡੇ ਗਏ ਨੇ ਤੁਸੀਂ ਵੀ ਛੱਡੋ। ਆਹੋ ਇਸ ਤਰ੍ਹਾਂ ਜਿਸ ਤਰ੍ਹਾਂ ਹੁੰਦਾ ਕਿ ਛੱਡਦੇ ਸਨ ਵੱਟਾ ਸੱਟਾ ਛੱਡ ਦਿੰਦੇ ਹਨ। ਅੱਛਾ ਅੱਛਾ ਸਹੀ ਹੈ। ਉਹ ਵੀ ਛੱਡ ਦਿੰਦਾ ਅਸੀਂ ਛੱਡ ਦਿੰਦੇ ਸਾਂ ਰਈਆ ਠਾਣਾ ਬਣਾਈ ਠਾਣਾ ਰਈਆ ਅੱਗੇ ਸਾਡਾ ਪਿੰਡ ਅੱਗੇ ਕੁਛ ਹੀ ਨਾ ਅੱਗੇ ਦਰਿਆ। ਤੇ ਜਦੋਂ 65 ਦੀ ਜੰਗ ਲੱਗੀ ਉਦੋਂ ਕਿੱਥੇ ਗਏ ਉਹ? ਨਹਿਰ ਦੀ ਆਹੋ ਉਹ ਕੁਛ ਨਾ ਨਰਸਨ ਦਰਖਤਾਂ ਥੱਲੇ ਫਿਰ ਰਾਤ ਨੂੰ ਆ ਜਾਂਦੇ ਸਾਂ। ਤਾਂ ਕਿਉਂਕਿ ਤੁਸੀਂ ਤਾਂ ਬਾਰਡਰ ਤੇ ਰਹਿੰਦੇ ਹੋ ਨਾ। ਅਸੀਂ ਬਾਰਡਰ ਤੇ ਹੁਣ ਵੀ ਆਖਰੀ ਪਿੰਡ ਹੈ ਹੁਣ ਬਾਰਡਰ ਤੇ ਜਾਗੇ ਆਖਰੀ ਪਿੰਡ ਹੈਗਾ ਨਾ। ਆਹੋ ਆਖਰੀ ਸਾਡਾ ਪਿੰਡ ਆ ਹੁਣ ਬੰਦੇ ਸਾਨੂੰ ਦੋ ਲੱਭਦੇ ਨੇ ਨਾ ਪਾਰ ਗਏ ਬਲੈਕ ਕਰਨ ਲੱਭਣੀ ਨਾ ਤੇ ਹੁਣ ਲੱਭ ਕੇ ਆਉਂਦੇ ਨਹੀਂ ਹੋਏ ਵੇਲੇ ਚੌਥੋਂ ਪਾਰੋਂ ਲੱਭ ਗਏ ਨਾ? ਪਰ 2 ਬੰਦੇ ਆਉਂਦੇ ਨੇ ਮਾਰ ਚੋਂ ਚੜੇ ਅੱਛਾ ਮਰ ਗਏ ਨੇ ਮਾਰ ਦੇ ਫੌਜ ਨੇ ਕੇ। ਅੱਛਾ ਸਹੀ ਹੈ। ਤੇ ਇਹ ਤੁਹਾਡੇ ਪਿੰਡ ਤੋਂ ਬਾਰਡਰ ਕਿੰਨੀ ਕੁ ਦੂਰ ਹੈ? ਨਾਲ ਹੀ ਬਾਰਡਰ ਆਹੋ ਇਹ ਕਿੰਨਾ ਬਾਰਡਰ ਕਿੰਨੀ ਕੁ ਦੂਰ ਹੈ ਤੁਹਾਡੇ ਪਿੰਡੋਂ? ਦੱਸ ਜਿੰਨਾ ਕੋਈ ਸੋਈ ਇਹ ਨੇੜੇ ਆ ਨਹੀਂ ਬਰਕਟਾਊਨ ਆਹੋ ਇਹ ਨੇੜੇ। ਅੱਛਾ ਯਾਨੀ ਕਿ ਕਿਲੋਮੀਟਰ ਤੋਂ ਵੀ ਥੋੜਾ ਹੋਇਆ। ਹਾਂ ਤੇ ਉੱਥੇ ਆਹੋ ਤੇ ਉੱਥੇ ਗੋਲੀ ਛੋਲੀ ਤੇ ਨਹੀਂ ਚਲਦੀ ਰਹਿੰਦੀ? ਨਹੀਂ ਰਾਮ ਰਹਿੰਦਾ। ਹਾਂ ਹੁਣ ਚਲਾ ਕੁਛ ਨਹੀਂ ਆਉਂਦੇ। ਅੱਛਾ 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 ਸਹੀ। ਉੱਪਰ ਤੇ ਚੜਦੇ ਜਾ ਕੇ ਬੜੀ ਉੱਚੀ ਉਹ ਵੀ ਹਿੰਦੁਸਤਾਨ ਦੇ ਦਰਿਆ ਉਰਲੇ ਬਣੇ ਦਰਿਆ ਉਰਲੇ ਬਣੇ ਉੱਪਰ ਬੜੀ ਉੱਚੀ ਤੂੰ ਜਾ ਕੇ ਆਖਿਆ ਮੈਂ ਉੱਥੇ ਚੜ ਕੇ ਹਿੰਦੁਸਤਾਨ ਦੇਖਣਾ ਫਿਰ ਬੜੀਆਂ ਫਿਰਦੀਆਂ ਦੱਸਣਗੀਆਂ ਕਿਹੜਾ ਵਿੱਚ। ਯਾਨੀ ਨਾਲ ਹੀ ਤੁਹਾਡੇ ਘਰ ਪਿੰਡ ਦੇ ਕੋਲ ਓਪੀ ਬਣੀ ਹੈ ਜਿੰਨੇ ਹਿੰਦੁਸਤਾਨ ਵੇਖ ਕੇ ਨਾ ਬਾਰਡਰ ਤੇ ਜਾ ਕੇ ਰੇਂਜਰ ਵਾਲੇ ਨੂੰ ਆਖੇ ਤੋਂ ਚਾੜ ਦਿੰਦੇ ਨੇ ਉੱਤੇ ਕਿ ਵੇਖ ਲੋ ਆਹੋ ਚੜਦੇ ਤੇ ਉਹਨਾਂ ਦੇ ਪਿੰਡ ਲੱਭਦੇ ਨੇ ਉਤੋਂ। ਆਹੋ ਘਰ ਲੱਭਦੇ ਨੇ ਬੁੜੀਆਂ ਫਿਰਦੀਆਂ ਲੱਭਦੀਆਂ ਨੇ। ਅੱਛਾ ਸਹੀ ਹੈ। ਨਾਜ਼ਰੀਨ ਇਹ ਸਨ ਸਾਡੇ ਨਾਲ ਮਾਂ ਜੀ ਜਿਨ੍ਹਾਂ ਨੇ ਆਪਣੀਆਂ ਕੁਝ ਪੁਰਾਣੀਆਂ ਯਾਦਾਂ ਸ਼ੇਅਰ ਕੀਤੀਆਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਤੇ 65 ਦੀ ਜੰਗ ਤੇ ਬਾਰਡਰ ਤੇ ਆਖਰੀ ਪਿੰਡ ਜਿਹੜਾ ਉਹ ਇਹਨਾਂ ਦਾ ਉੱਥੇ ਮੌਜੂਦ ਹੈ ਜਿਹਦਾ ਨਾਮ ਹੈ ਖਲਚੀਆਂ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਔਰ ਉਹਦੇ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।